ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਕਦੀ ਤੰਦੂਰ ਤੇ ਜਾਣ ਦਾ ਇਤਫਾਕ ਹੋਇਆ, ਮੇਰੇ ਖਿਆਲ ਦੁਪਹਿਰੇ ਵੀ ਹੁੰਦਾ ਹੋਏਗਾ, ਰਾਤੀ ਵੀ ਹੁੰਦਾ ਹੋਏਗਾ। ਤੇ ਜੇ ਤੁਸੀਂ ਸ਼ਾਦੀशुदा ਹੋ ਤੇ ਹੋ ਸਕਦਾ ਹੈ ਕਿ ਬਿਲਾ ਨਾਗਾ ਸੱਤੋਂ ਦਿਨ ਤੁਹਾਨੂੰ ਦੁਪਹਿਰ ਤੇ ਵੀ ਤੰਦੂਰ ਤੇ ਜਾਣ ਦਾ ਇਤਫਾਕ ਹੋਵੇ ਤੇ ਰਾਤ ਵੇਲੇ ਵੀ ਤੰਦੂਰ ਤੇ ਜਾਣ ਦਾ ਇਤਫਾਕ ਹੋਵੇ। ਤੇ ਮੈਨੂੰ ਵੀ ਗਲਤੀ ਨਾਲ ਤੰਦੂਰ ਤੇ ਜਾਣ ਦਾ ਇਤਫਾਕ ਹੋਇਆ ਤੇ ਮੇਰੇ ਕੋਲ ਕੈਮਰਾ ਕੋਈ ਨਹੀਂ ਸੀ, ਮੋਬਾਈਲ ਕੋਈ ਨਹੀਂ ਸੀ, ਵਰਨਾ ਮੈਂ ਫੌਰੀ ਜਿਹੜਾ ਨਾ ਉਹਦੀ ਮੂਵੀ ਬਣਾਉਂਦਾ, ਉਹਦੀ ਫੋਟੋ ਖਿੱਚਦਾ, ਕੜਮ ਕਰਕੇ ਪੂਰਾ ਆਪਣਾ ਸੈਂਡ ਕਰਦਾ। ਇਸ ਲਈ ਕਿ ਮੈਨੂੰ ਉਹ ਬੜਾ ਵੱਡਾ ਇੱਕ ਆਰਟਿਸਟ ਲੱਗਿਆ, ਜਿਹੜਾ ਰੋਟੀਆਂ ਨਹੀਂ ਠੱਗਾ ਠੱਗ ਕਰਕੇ ਲਾ ਰਿਹਾ ਸੀ। ਇਸ ਲਈ ਕਿ ਰੋਟੀ ਜਿਹੜੀ ਸਰਕਾਰੀ ਤੌਰ 'ਤੇ ਜਿਹੜਾ ਰੇਟ ਮੁਕਰਰ ਹੈ 10 ਰੁਪਈਏ, ਉਹ ਹੈ ਰੇਟ ਮੁਕਰਰ ਅੱਧ-ਪਾ ਦੀ ਰੋਟੀ ਦਾ। ਤੇ ਰੱਬ ਝੂਠ ਨਾ ਬੁਲਾਏ, ਜਿੱਡੇ ਉਹਨੇ ਪੇੜੇ ਕੀਤੇ ਸਨ, ਉਹ ਇੰਝ ਲੱਗਦਾ ਸੀ ਜਿਵੇਂ ਅੱਧ-ਪਾ ਦੇ ਵਿੱਚੋਂ ਉਹ 5 ਰੋਟੀਆਂ ਬਣਾ ਰਿਹਾ, ਜਿਵੇਂ 5 ਦਰਿਆ ਨਹੀਂ ਛਿਉਂ ਕਰਕੇ ਜਾ ਕੇ ਦਰਿਆ ਸਿੰਧ 'ਚ ਡਿੱਗਦੇ। ਤੇ ਮੈਂ ਉਹਦੀ ਫਨਕਾਰੀ ਵੇਖ ਕੇ ਹੈਰਾਨ ਸੀ। ਮੈਂ ਕਿਹਾ ਵੇਖੋ ਯਾਰ, ਕਿੱਡੇ ਜੀਨੀਅਸ ਲੋਕ, ਕਿੱਡੇ ਫਨਕਾਰ ਲੋਕ, ਕਿੱਡੇ ਜ਼ਹੀਨ ਲੋਕ ਇਹ ਸਾਡੇ ਇਸ ਮੁਲਕ 'ਚ ਪਏ ਨੇ ਕਿ ਅੱਧ-ਪਾ ਆਟੇ ਵਿੱਚ ਜਿਹੜੇ 4 ਰੋਟੀਆਂ ਬਣਾ ਸਕਦੇ ਨੇ ਤੇ ਸਮਝੋ ਉਹ ਲੋਕਾਂ ਨੂੰ ਉੱਲੂ ਵੀ ਬਣਾ ਸਕਦੇ ਨੇ, ਉਹ ਕੋਈ ਨਵੀਂ ਸ਼ੈ ਤਖਲੀਕ ਵੀ ਕਰ ਸਕਦੇ ਨੇ। ਇਹ ਬਹੁਤ ਜੀਨੀਅਸ ਕੌਮ ਹੈ, ਬੜੇ ਜ਼ਹੀਨ ਲੋਕ ਨੇ ਜਿਹੜੇ ਅੱਧ-ਪਾ ਦੇ ਪੇੜੇ ਨੂੰ 5 ਰੋਟੀਆਂ ਵਿੱਚ ਕਨਵਰਟ ਕਰ ਸਕਦੇ ਨੇ। ਮੇਰਾ ਖਿਆਲ ਹੈ ਕਿ ਉਸ ਤੋਂ ਵੱਡਾ ਕੋਈ ਜੀਨੀਅਸ ਹੋ ਸਕਦਾ? ਨਹੀਂ ਹੋ ਸਕਦਾ। ਮੈਂ ਉਹਦੀ ਫਨਕਾਰੀ ਗੌਰ ਨਾਲ ਵੇਖਦਾ ਰਿਹਾ। ਇੱਕਦਮ ਉਹਨੇ ਰੋਟੀਆਂ ਐਂ ਕਰਕੇ ਲਾਉਂਦੇ ਅੱਛਾ ਕਰਕੇ ਤੰਦੂਰ ਵਿੱਚ ਰੋਟੀ ਚੇਪੀ ਤੇ ਮੈਨੂੰ ਪੁੱਛਿਆ, ਹਾਂ ਬਾਬੂ ਜੀ ਕਿਵੇਂ ਤਾੜੀ ਜਾ ਰਹੇ ਹੋ, ਕਿਹੜੇ ਮਹਿਕਮੇ ਦੇ ਹੋ? ਮੈਂ ਕਿਹਾ ਗੱਲ ਸੁਣ, ਵਿਆਹਿਆ ਬੰਦਾ ਸਿਰਫ ਇੱਕੋ ਮਹਿਕਮੇ ਦਾ ਰਹਿ ਜਾਂਦਾ ਹੈ ਤੇ ਉਸ ਤੋਂ ਇਲਾਵਾ ਸਾਰੇ ਮਹਿਕਮੇ ਜਿਹੜੇ ਨੇ ਜਾਂ ਉਸ ਨੂੰ ਕੰਨੋਂ ਫੜ ਕੇ ਬਾਹਰ ਕੱਢ ਦਿੰਦੇ ਨੇ ਜਾਂ ਆਪ ਉਹ ਮਹਿਕਮਾ ਛੱਡਣ ਦੇ ਮਜਬੂਰ ਹੋ ਜਾਂਦਾ। ਪਤਾ ਬਾਅਦ 'ਚ ਲੱਗਦਾ ਪਿੱਛੋਂ ਕਿਸੇ ਨੇ ਲੱਤ ਮਾਰੀ ਹੈ ਤੇ ਬੂਹੋਂ ਬਾਹਰ ਹੋ ਗਿਆ। ਤੇ ਕਹਿੰਦੇ ਫਿਰ ਤੁਸੀਂ ਮੈਨੂੰ ਐਡੇ ਗੌਰ ਨਾਲ ਕਿਵੇਂ ਤਾੜੀ ਜਾ ਰਹੇ ਹੋ? ਤੁਸੀਂ ਕਿਤੇ ਮੇਰੀ ਫੋਟੋ ਬਸਤਾ ਬੇ ਦੇ ਵਿੱਚ ਤੇ ਨਹੀਂ ਵੇਖੀ? ਉਹ ਮੈਂ ਕਿਹਾ ਨਹੀਂ ਯਾਰ, ਮੈਂ ਤਾਂ ਤੇਰਾ ਵੇਖ ਰਿਹਾ ਕਿ ਕਿਸ ਫਨਕਾਰੀ ਦੇ ਨਾਲ ਤੂੰ ਜਿਹੜਾ ਸਰਕਾਰੀ ਰੇਟ ਹੈ ਅੱਧ-ਪਾ ਰੋਟੀ ਦਾ 10 ਰੁਪਈਏ ਤੇ ਤੂੰ ਅੱਧ-ਪਾ ਦੇ ਪੇੜੇ ਵਿੱਚ 5 ਰੋਟੀਆਂ ਬਣਾ ਰਿਹਾ ਯਾਰ। ਇਸ ਤੋਂ ਜ਼ਿਆਦਾ ਨਾਬਗਾ ਰੋਜ਼ਗਾਰ ਤੇ ਪਤਾ ਨਹੀਂ ਫਲਾਂ ਟਮਕਾ ਜੀਨੀਅਸ ਤੇ ਜ਼ਹੀਨ ਤੇ ਪਤਾ ਨਹੀਂ ਕੀ ਕੁਛ ਹੈ ਯਾਰ। ਤੈਨੂੰ ਤੇ ਉਹ ਕੀ ਨਾ ਉਹਦਾ ਬੁੱਕ ਆਫ ਗਿਨਸ, ਪਤਾ ਨਹੀਂ ਵਰਲਡ ਰਿਕਾਰਡ ਆਫ ਗਿਨਸ, ਇਸ ਟਾਈਪ ਦਾ ਜਿਹੜਾ ਕੋਈ ਹੈ ਮਹਿਕਮਾ ਜਿਹਦੇ ਲੋਕਾਂ ਨੇ ਜਿਹੜੇ ਅਜੀਬੋ ਗਰੀਬ ਕੰਮ ਕੀਤੇ ਹੋਣ, ਨਾ ਭੁਲਾਉਣ ਵਾਲੇ ਕੰਮ ਕੀਤੇ ਹੋਣ, ਚੌਂਕਾ ਦੇਣ ਵਾਲੇ ਕੰਮ ਕੀਤੇ ਹੋਣ, ਉਹਦੇ 'ਚ ਉਹਨਾਂ ਦੀ ਫੋਟੋਆਂ ਚੇਪੀਆਂ ਜਾਂਦੀਆਂ। ਤੇ ਮੈਂ ਕਿਹਾ ਜੇ ਮੇਰੇ ਕੋਲ ਮੋਬਾਈਲ ਹੁੰਦਾ ਮੈਂ ਤੇਰੀ ਮੂਵੀ ਬਣਾਉਂਦਾ, ਤੇਰੀ ਫੋਟੋ ਖਿੱਚਦਾ ਤੇ ਸਿੱਧਾ ਡਾਇਰੈਕਟ ਲੰਦਨ ਭੇਜਦਾ ਤਾਂ ਕਿ ਗਿਨਸ ਬੁੱਕ ਆਫ ਰਿਕਾਰਡ ਦੇ ਵਿੱਚ ਤੇਰਾ ਨਾਮ ਹੀ ਹੁੰਦਾ ਕਿ ਉਹ ਜਵਾਨ ਹੈ ਕਿ ਜਿਸ ਨੇ ਅੱਧ-ਪਾ ਰੋਟੀ ਵਿੱਚ ਕਈ ਰੋਟੀਆਂ ਬਣਾਤੀਆਂ ਨੇ। ਪੇੜਾ ਅੱਧ-ਪਾ ਦਾ ਔਰ ਇਹ 5 ਰੋਟੀਆਂ ਬਣਾ ਸਕਦਾ ਹੈ। ਇਸ ਤੋਂ ਜ਼ਿਆਦਾ ਕੋਈ ਜ਼ਹੀਨ ਬੰਦਾ ਇਸ ਦੁਨੀਆ 'ਤੇ ਹੋ ਹੀ ਨਹੀਂ ਸਕਦਾ। ਉਹਨੇ ਰੋਟੀਆਂ ਬਣਾਉਣ ਵਾਲੇ ਨੇ ਥੈਂਕ ਯੂ ਬੋਲਿਆ, ਕਹਿੰਦਾ ਥੈਂਕ ਯੂ ਸਰ ਜੀ, ਤੁਸੀਂ ਵਾਹਿਦ ਬੰਦੇ ਹੋ ਜਿਹਨੇ ਮੇਰੇ ਇਸ ਫਨ ਦੀ ਤਾਰੀਫ ਕੀਤੀ ਹੈ। ਵਰਨਾ ਜਿਹੜਾ ਆਉਂਦਾ ਉਹਦੇ ਯਕੀਨ ਕਰਕੇ ਘਸੁੰਨ ਵੱਟੇ ਹੁੰਦੇ ਨੇ ਅੰਦਰੋਂ ਅੰਦਰੀ, ਜੇ ਬਾਹਰ ਵੱਟ ਕੇ ਦਿਖਾਇਆ ਤੇ ਮੈਂ ਉਹ ਕੁੰਡੀ ਨਹੀਂ ਰੋਟੀਆਂ ਕੱਢਣ ਵਾਲੀ, ਮੈਂ ਠਾਹ ਕਰਕੇ ਉਹਦੇ ਸਿਰ 'ਤੇ ਕਈ ਟੋਟੇ ਨਾ ਕਰਦੇ। ਜਿਵੇਂ ਅੱਧ-ਪਾ ਦੇ ਪੇੜੇ ਦੇ ਮੈਂ 5 ਰੋਟੀਆਂ ਬਣਾ ਸਕਦਾ ਤੇ ਮੈਨੂੰ ਯਕੀਨ ਹੈ ਮੈਂ ਉਹ ਕੁੰਡੀ ਮਾਰ ਕੇ ਉਹਦੇ ਕਮ ਅਜ਼ ਕਮ 5 ਤੋਂ 10 ਟੋਟੇ ਕਰ ਸਕਦਾ ਸੀ। ਲੇਕਿਨ ਕੀ ਕਰੀਏ, ਇਸ ਵੇਲੇ ਕੋਈ ਬੰਦਾ ਐਸਾ ਨਹੀਂ ਜਿਹੜਾ ਲਾਗੇ ਹੋਵੇ। ਤੇ ਵਾਹਿਦ ਤੁਸੀਂ ਬੰਦੇ ਹੋ ਜਿਹੜੀਆਂ ਮੇਰੀਆਂ ਤਾਰੀਫਾਂ ਦੇ ਪੁੱਲ ਬਣੀ ਜਾ ਰਹੇ ਹੋ। ਤੇ ਆਮ ਤੌਰ 'ਤੇ ਮੇਰੇ ਨਾਲ ਸਲੂਕ ਇਹ ਹੁੰਦਾ ਕਿ ਜਿਹੜਾ ਵੀ ਬਾਬੂ ਹੋਵੇ, ਬੀਬੀ ਹੋਵੇ, ਨਿਆਣਾ ਹੋਵੇ, ਬਾਬਾ ਹੋਵੇ, ਉਹ ਜਦੋਂ ਆਉਂਦਾ ਰੋਟੀ ਐਂ ਕਰਕੇ ਫੜਦਾ, ਹਿਲਾਉਂਦਾ ਤੇ ਮੇਰੇ ਕੋਲ ਇੱਕ ਅਜੀਬ ਜਿਹਾ ਸਵਾਲ ਪੁੱਛਦਾ ਹੈ ਕਿ ਇਹ ਰੋਟੀ ਹੈ, ਆਟੇ ਦੀ ਰੋਟੀ ਹੈ ਜਾਂ ਕਾਗਜ਼ ਦੀ ਰੋਟੀ ਹੈ? ਐਡੀ ਬਰੀਕ ਰੋਟੀ, ਸਫਿਸਟੀਕੇਟਿਡ ਰੋਟੀ, ਗਲੈਮਰਸ ਰੋਟੀ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਵੇਖ ਰਿਹਾ।
मैं सब तो पहले इधर उधर वेखना नेड़े तेड़े ਉਹਦੇ ਕੋਈ ਇੱਟ ਤਾਂ ਨਹੀਂ ਪਈ, ਕੋਈ ਛਿੱਤਰ ਤਾਂ ਨਹੀਂ ਪਿਆ, ਕੋਈ ਸੋਟਾ ਤਾਂ ਨਹੀਂ ਪਿਆ, ਕਿਉਂਕਿ ਉਹ ਇਸ ਟੋਨ ਦੇ ਵਿੱਚ ਗੱਲ ਕਰਦਾ ਕਿ ਮੈਨੂੰ ਲੱਗਦਾ ਕਿ ਇਸ ਗੱਲ ਕਰਨ ਤੋਂ ਬਾਅਦ ਉਸ ਨੇ ਜਾਂ ਇੱਥੋਂ ਫੜ ਲੈਣਾ, ਮੇਰਾ ਮਤਲਬ ਗਰੀਬਾਨ ਤੋਂ, ਤੇ ਜੇ ਉਹਨੂੰ ਜ਼ਿਆਦਾ ਤਪ ਚੜੀ ਘਰੋਂ ਲੜ ਕੇ ਆਇਆ ਹੋਇਆ ਤੇ ਉਹਨੇ ਮੈਨੂੰ ਧੌਣ ਤੋਂ ਫੜ ਲੈਣਾ ਤੇ ਚੁੱਕ ਕੇ ਛਾਂ ਕਰਕੇ ਤੰਦੂਰ ਵਿੱਚ ਸੁੱਟ ਦੇਣਾ। ਲੇਕਿਨ ਤੁਸੀਂ ਤਾਂ ਬੜੇ ਭਲੇ ਮਾਨਸ ਹੋ, ਬੜੇ ਚੰਗੇ ਬੰਦੇ ਹੋ ਯਾਰ, ਮੇਰੀ ਤਾਰੀਫ ਤੇ ਤਾਰੀਫ ਕਰੀ ਜਾ ਰਹੇ ਹੋ। ਮੈਂ ਕਿਹਾ ਤੇਰੀ ਫਨਕਾਰੀ ਦੀ ਤਾਰੀਫ ਤੇ ਹੋ ਗਈ, ਤੇ ਇਹ ਜਿਹੜਾ ਤੂੰ ਆਟਾ ਜਿਸ ਦਾ ਤੂੰ ਇਹ ਗੁੰਨ ਕੇ ਤੇ ਪੇੜੇ ਬਣਾਏ ਨੇ, ਰੋਟੀਆਂ ਲਾ ਰਹੇ ਆ, ਇਹ ਆਟਾ ਮੈਨੂੰ ਬੜਾ ਮਸ਼ਕੂਕ ਜਿਹਾ ਲੱਗਦਾ, ਗਿੱਲੀ ਕਣਕ ਦਾ ਲੱਗਦਾ ਕਿ ਇਹਦੀ ਰੰਗਤ ਦੱਸ ਰਹੀ ਹੈ ਕਿ ਇਹੋ ਜਿਹਾ ਆਟਾ ਜਿਹੜਾ ਕੰਟਰੋਲ ਰੇਟ ਤੇ ਮਿਲਦਾ, ਇਹ ਕੀ ਉਹਨੂੰ ਕਹਿੰਦੇ ਨੇ, ਮੁਖਤਲਿਫ ਜਿਹੜੇ ਸਰਕਾਰੀ ਜਿਹੜੇ ਉਹ ਹੁੰਦੇ ਨੇ, ਸੰਡੇ ਮਾਰਕੀਟ ਤੇ ਪਤਾ ਨਹੀਂ ਜੁਮਾ ਮਾਰਕੀਟ ਤੇ ਕੀ ਤੇ ਕੁਛ, ਕਿ ਇਹ ਜਿਹੜਾ ਆਟਾ ਉੱਥੋਂ ਲਿਆਂਦਾ। ਕਹਿੰਦਾ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ? ਮੈਂ ਯੂਟਿਲਿਟੀ ਸਟੋਰ ਤੋਂ ਲਿਆਂਦਾ। ਮੈਂ ਕਿਹਾ ਆਟੇ ਦੀ ਰੰਗਤ ਦੱਸ ਰਹੀ ਹੈ ਕਿ ਗਿੱਲੀ ਕਣਕ ਦਾ ਬਣਿਆ ਹੈ, ਤਾਂ ਕਿ ਠੀਕ 15-20 ਦਿਨਾਂ ਤੋਂ ਬਾਅਦ ਇਹਦੇ 'ਚ ਕੀੜੇ ਪੈ ਜਾਣ ਤੇ ਉਹ ਮਖਲੂਕ ਜਿਹਨੂੰ ਅਸੀਂ ਫਿਜ਼ਾਈ ਮਖਲੂਕ ਕਹਿੰਦੇ ਆ, ਜਿਹੜੇ ਪਰਿੰਦੇ ਨੇ, ਉਹਨਾਂ ਦੀ ਖੁਰਾਕ ਦਾ ਬੰਦੋਬਸਤ ਹੋ ਜਾਏ। ਤੇ ਇਹ ਆਟਾ ਤੂੰ ਕਿਉਂ ਵਰਤਣਾ ਯਾਰ? ਤੂੰ ਕੋਈ ਚੰਗਾ ਆਟਾ ਵਰਤ, ਕਿਉਂਕਿ ਤੁਹਾਨੂੰ ਕੋਟੇ ਵਿੱਚ ਆਟਾ ਲੱਭਦਾ ਹੈ। ਅਗੇ ਜੀ ਉਹ ਆਟਾ ਅਸੀਂ ਵੇਚ ਕੇ ਜਿਹੜੀ ਦਵਾਨੀ ਚਵਾਨੀ ਕਮਾਣੀ ਹੁੰਦੀ ਹੈ ਉਹ ਨਾ ਕਮਾਈਏ। ਮੈਂ ਕਿਹਾ ਯਾਰ ਜੈਨੂਅਨ ਆਟਾ ਤੇ ਲਾ ਨਾ, ਇਹੋ ਜਿਹਾ ਗਿੱਲੀ ਕਣਕ ਵਾਲਾ ਆਟਾ ਤੇ ਨਾ ਲਾ ਜਿਹੜਾ ਅੰਦਰ ਜਾਏ ਤੇ ਪਤਾ ਲੱਗੇ ਕਿ ਬੰਦੇ ਨੇ ਆਟਾ ਖਾਧਾ ਜਾਂ ਸੀਮਟ ਖਾਧਾ। ਕਹਿੰਦਾ ਜੀ ਇਹ ਬੜੀ ਮੁਸ਼ਕਿਲ ਨਾਲ ਲੱਭਦਾ। ਮੈਂ ਕਿਹਾ ਉਹ ਕਿਉਂ? ਤੂੰ ਅਗਰ ਸਹੀ ਆਟਾ ਲਾਵੇਂ, ਬਿਹਤਰ ਆਟਾ ਲਾਵੇਂ ਜਿਹੜਾ ਲੋਕਾਂ ਦੀ ਸਿਹਤ ਦੀ ਹਿਫਾਜ਼ਤ ਕਰੇ ਤੇ ਠੀਕ ਨਹੀਂ। ਨਾਲੇ ਫਿਰ ਹੈ ਕਿ ਕੀ ਤੂੰ 10 ਰੁਪਈਏ ਬਚਾਉਣ ਲਈ, 20 ਰੁਪਈਏ ਬਚਾਉਣ ਲਈ ਜਿਹੜਾ ਇਹੋ ਜਿਹਾ ਆਟਾ ਇਸਤੇਮਾਲ ਕਰੀ ਜਾ ਰਿਹਾ, ਕੋਟੇ ਵਾਲਾ ਆਟਾ ਇਸਤੇਮਾਲ ਕਰ। ਉਹ ਕਹਿੰਦਾ ਬਾਊ ਜੀ ਗੱਲ ਇਹ ਹੈ। ਮੈਂ ਕਿਹਾ ਜੀ ਬਾਊ ਕਹਿਣ ਦਾ ਸ਼ੁਕਰੀਆ। ਹਾਲਾਂਕਿ ਮੈਂ ਜਿਹੜਾ ਉਹ ਕੱਛਾ ਪਾ ਕੇ ਉੱਤੇ ਬਨੈਣ ਪਾਈ ਹੋਈ ਸੀ ਤੇ ਉਹ ਮੈਨੂੰ ਬਾਊ ਕਹਿ ਰਿਹਾ ਸੀ। ਮੈਂ ਕਿਹਾ ਥੈਂਕ ਯੂ ਵੈਰੀ ਮੱਚ ਯਾਰ। ਤੇ ਫਿਰ ਉਸਨੇ ਇਸ ਲਈ ਮੈਨੂੰ ਬਾਊ ਆਖਿਆ ਕਿ ਮੈਂ ਉਸ ਬਨੈਣ ਦੇ ਉੱਤੇ ਟਾਈ ਲਾਈ ਹੋਈ ਸੀ, ਕਿਉਂਕਿ ਜੇ ਐਮ ਅਸਲਮ ਵਰਗਾ ਨਕਾਸ਼ ਫਿਤਰਤ ਤੇ ਪਤਾ ਨਹੀਂ ਕੀ ਕੁਛ ਐਡੀਆਂ ਮੋਟੀਆਂ ਕਿਤਾਬਾਂ ਤੇ ਨਾਵਲ ਲਿਖਣ ਵਾਲਾ ਜਿਹੜਾ ਹੈ, ਉਹਨੇ ਸਾਰੀ ਉਮਰ ਸੁੱਥਣ ਦੇ ਕਮੀਜ਼ ਦੇ ਉੱਤੇ ਟਾਈ ਲਾ ਕੇ ਰੱਖੀ ਤੇ ਲੋਕ ਬੜੀ ਹੈਰਤ ਨਾਲ ਵੇਖਦੇ ਸੀ। ਤੇ ਅੱਗੋਂ ਐਮ ਅਸਲਮ ਸਾਹਿਬ ਫਰਮਾਉਂਦੇ ਸੀ, ਉਹ ਕਹਿੰਦਾ ਇਹ ਕਿਹੜੀ ਕਿਤਾਬ 'ਚ ਲਿਖਿਆ ਹੈ ਕਿ ਤੁਸੀਂ ਇਹ ਟਾਈ ਜਿਹੜੀ ਹੈ ਉਹ ਸਿਰਫ ਪੈਂਟ ਦੇ ਉੱਤੇ ਹੀ ਪਾਣੀ ਹੈ। ਮੇਰਾ ਮਤਲਬ ਕਿ ਪੈਂਟ ਉੱਤੇ ਨਹੀਂ, ਪੈਂਟ ਉੱਤੇ ਬੁਸ਼ਰਟ ਜਾਂ ਕਮੀਜ਼ ਜਿਹੜੀ ਅੰਦਰ ਪਾਈ ਹੋਈ ਹੈ, ਕਾਲਰ ਦੇ ਵਿੱਚ ਤੁਸੀਂ ਟਾਈ ਲਾਣੀ ਹੈ। ਕਾਲਰ ਵਿੱਚ ਮੈਂ ਟਾਈ ਲਾ ਲਈ, ਅੱਗੋਂ ਮੇਰੀ ਮਰਜ਼ੀ, ਮੈਂ ਥੱਲੇ ਚਾਦਰ ਪਾਵਾਂ, ਮੈਂ ਥੱਲੇ ਸੁੱਥਣ ਪਾਵਾਂ। ਤੇ ਉਸ ਵੇਲੇ ਜਦੋਂ ਉਹ ਜਵਾਨ ਮੇਰੀ ਤਾਰੀਫ ਕਰ ਰਿਹਾ ਸੀ, ਮੈਂ ਉਹਨੂੰ ਆਖਿਆ ਯਾਰ ਜੈਨੂਅਨ ਆਟਾ ਇਸਤੇਮਾਲ ਕਰ, ਐਵੇਂ 10-20 ਰੁਪਈਏ ਬਚਾਉਣ ਦੇ ਚੱਕਰ ਵਿੱਚ ਤੂੰ ਆਪਣਾ ਵੀ ਮੁਰਦਾ ਨਾ ਰੋਲ ਤੇ ਬਾਕੀਆਂ ਨੂੰ ਵੀ ਜਿਹੜਾ ਤਹਿ ਖਾਕ ਸਮਾਨ ਦੀ ਜਿਹੜੀ ਹੈ ਉਹਨਾਂ ਦੀ ਹਸਰਤ ਪੂਰੀ ਨਾ ਕਰ। ਕਹਿੰਦਾ ਜੀ ਤੁਸੀਂ ਤੇ ਕਰਦੇ ਹੋ ਮਾਹੌਲ। ਔਰ ਮੈਂ ਕਿਹਾ ਯਾਰ ਆਖਰੀ ਦਫਾ ਜਿਹੜਾ ਮਾਹੌਲ ਮੈਂ ਆਪਣੀ ਲਾਈਫ ਵਿੱਚ ਕੀਤਾ ਹੈ ਉਹ 4 ਗਵਾਹਾਂ ਦੇ ਸਾਹਮਣੇ ਤੇ ਇੱਕ ਮੌਲਵੀ ਸਾਹਿਬ ਦੇ ਸਾਹਮਣੇ ਕੀਤਾ। ਉਹ ਸਿਰਫ 3 ਲਫ਼ਜ਼ ਬੋਲੇ ਨਹੀਂ ਯਾਰ। ਉਸ ਤੋਂ ਬਾਅਦ ਫਿਰ ਨਾ ਪੁੱਛ ਕੀ ਹੋਇਆ ਮੇਰੇ ਨਾਲ। ਹੋਇਆ ਇਹ ਜੋ ਆਪਣੇ ਅੱਬੇ ਕੋਲ ਜਾ ਕੇ ਪੁੱਛੀ ਜਾਂ ਅੱਬੇ ਦੇ ਅੱਬੇ ਕੋਲੋਂ ਪੁੱਛੀ, ਜੇ ਦੋਨੋਂ ਇਸ ਦੁਨੀਆ ਵਿੱਚ ਨਹੀਂ ਤੇ ਗੁਆਂਢੀਆਂ ਦੇ ਅੱਬੇ ਕੋਲੋਂ ਪੁੱਛੀ, ਉਹਦੇ ਅੱਬੇ ਕੋਲੋਂ ਪੁੱਛੀ ਕਿ 3 ਲਫ਼ਜ਼ ਕਬੂਲ ਕਰਕੇ ਬੰਦਾ ਸੱਚੀ ਮੁੱਚੀ ਕਬੂਲ ਹੋ ਜਾਂਦੀ ਹੈ ਅੱਗੋਂ ਅੱਲਾ ਦੀ ਰਜ਼ਾ। ਤੇ ਯਾਰ ਗੱਲ ਤੂੰ ਆਟੇ ਤੇ ਲਿਆ, ਜੋ ਮੈਂ ਕਹਿ ਰਿਹਾ ਉਸ ਗੱਲ ਨੂੰ ਸਮਝ। ਉਹ ਕਹਿੰਦਾ ਜੀ ਸਿੱਧੀ ਜੀ ਗੱਲ ਹੈ, ਜਿਹੜਾ ਕੋਟੇ ਦਾ ਆਟਾ ਹੁੰਦਾ ਹੈ ਉਹ ਜਦੋਂ ਜਾਓ ਪਤਾ ਇਹ ਲੱਗਦਾ ਹੈ ਕਿ ਉਹ ਆਟਾ ਪਤਾ ਨਹੀਂ ਗਾਇਬ ਹੋ ਗਿਆ, ਸੁਲੇਮਾਨੀ ਟੋਪੀ ਪਾ ਕੇ ਗਾਇਬ ਹੋ ਗਿਆ। ਤੇ ਮੈਂ ਕਿਹਾ ਫਿਰ? ਉਹ ਕਹਿੰਦਾ ਜੀ ਜਿਹੜਾ ਅਸੀਂ ਕੰਟਰੋਲ ਰੇਟ ਤੋਂ ਯੂਟਿਲਿਟੀ ਸਟੋਰ ਤੋਂ ਆਟਾ ਲਿਆਈਦਾ ਹੈ ਜਾਂ ਸੰਡੇ ਮਾਰਕੀਟ 'ਚੋਂ ਲਿਆਈਦਾ ਹੈ ਜਾਂ ਜੁਮਾ ਮਾਰਕੀਟ 'ਚੋਂ ਲਿਆਈਦਾ ਹੈ, ਉਹ ਸਾਨੂੰ ਕੋਟੇ ਦੇ ਆਟੇ ਤੋਂ ਵੀ ਮਹਿੰਗਾ ਪੈਂਦਾ ਹੈ। ਤੇ ਤੁਸੀਂ ਫਰਮਾ ਰਹੇ ਹੋ ਕਿ ਜਨਾਬ ਕੋਟੇ ਵਾਲੇ ਆਟਾ ਜਿਹੜਾ ਹੈ ਉਹ 10-20 ਰੁਪਏ ਦੇ ਲਾਲਚ ਵਿੱਚ ਤੁਸੀਂ ਉਹ ਨਹੀਂ ਲੈਂਦੇ ਤੇ ਇਹੋ ਜਿਹਾ ਗਿੱਲੀ ਕਣਕ ਵਾਲਾ ਆਟਾ ਲੈ ਲੈਂਦੇ ਹੋ। ਹਾਲਾਂਕਿ ਇਹ ਮੇਰੇ ਕੋਲ ਇੱਕ ਮੇਰਾ ਕਾਰੀਗਰ ਖੜਾ ਹੁੰਦਾ, ਕਦੀ ਵੇਖਿਆ? ਮੈਂ ਕਿਹਾ ਆਹੋ ਯਾਰ, ਜਾਂ ਤਾਂ ਉਹ ਸਵੇਰੇ ਨਜ਼ਰ ਆਉਂਦਾ ਤੇ ਜਾਂ ਫਿਰ ਜਿਹੜਾ ਰਾਤੀ ਜਦੋਂ 11 ਵਜੇ ਹੋਟਲ ਬੰਦ ਹੋ ਰਿਹਾ ਹੁੰਦਾ ਉਹਦਾ ਮੂੰਹ ਲਟਕਾ ਕੇ ਆ ਰਿਹਾ ਹੁੰਦਾ ਤੇ ਤੂੰ ਉਹਨੂੰ ਗਾਲਾਂ ਕੱਢ ਰਿਹਾ ਹੁੰਦਾ, ਕਸੁੰਨ ਫੇਰ ਰਿਹਾ ਹੁੰਦਾ, ਪਤਾ ਨਹੀਂ ਕੀ ਕੁਛ ਕਹਿ ਰਿਹਾ ਹੁੰਦਾ। ਆਖੇ ਜੀ ਮੈਂ ਉਸ ਕਾਰੀਗਰ ਦੀ ਡਿਊਟੀ ਲਾਈ ਹੈ
ਕਿ ਸਵੇਰੇ ਜਾ ਤੇ ਯੂਟਿਲਿਟੀ ਸਟੋਰ ਦੇ ਬਾਹਰ ਖੜੋ ਜਾ, ਤੇ ਜਿਵੇਂ ਵਿਆਹਾਂ ਵਿੱਚ ਨਹੀਂ ਹੁੰਦਾ ਉਹ ਰੋਟੀ ਖੁੱਲ ਗਈ ਤੇ ਬੰਦੇ ਸਾਰੀ ਅਖਲਾਕੀਅਤ ਭੁੱਲ ਕੇ ਕੋਈ ਛਾਲ ਮਾਰ ਕੇ ਜਾਂਦਾ ਹੈ, ਕੋਈ ਅਹੀਂ ਸੋਫਾ ਟੱਪ ਕੇ ਜਾਂਦਾ ਹੈ, ਕੋਈ ਕੁਰਸੀ ਟੱਪ ਕੇ ਜਾਂਦਾ ਹੈ, ਤੇ ਇੰਨਾ ਡੌਂਗਾ ਚੁੱਕਿਆ ਮਨਾ ਮੋਹੀ ਪਾ ਲਿਆ, ਪਲੇਟ 'ਚ ਖਾਧਾ ਜਾਂਦਾ ਨਹੀਂ। 2 ਬੁਰਕੀਆਂ ਖਾਧੀਆਂ, 4 ਬੁਰਕੀਆਂ ਖਾਧੀਆਂ, ਅੱਧਾ ਵਿੱਚੇ ਛੱਡ ਕੇ ਜ਼ਾਇਆ ਕਰਕੇ ਤੇ ਅਗਾ ਟੁਰ ਜਾਂਦੇ ਨੇ। ਤੇ ਕੋਈ ਇਹੋ ਜਿਹੀ ਮੈਨੂੰ ਇਹ ਕੋਈ ਗਲਸ਼ਾ ਲੱਗਦੀ ਹੈ। ਕਹਿੰਦਾ ਜੀ ਇਹੋ ਜਿਹੀ ਗੱਲ ਹੀ ਹੈ ਕਿ ਕਾਰੀਗਰ ਮੇਰਾ ਸਵੇਰੇ ਜਾਂਦਾ ਹੈ, ਬਾਹਰ ਖੜੋ ਜਾਂਦਾ ਹੈ ਬੂਹਾ ਖੁੱਲ੍ਹਣ ਤੋਂ ਪਹਿਲਾਂ, ਉਸ ਵੇਲੇ ਯੂਟਿਲਿਟੀ ਸਟੋਰ ਅੱਗੇ ਸਵਾਏ ਹਨੇਰੇ ਦੇ ਹੋਰ ਕੁਝ ਨਹੀਂ ਹੁੰਦਾ, ਤੇ ਉਹ ਇਕੱਲਾ ਹੀ ਖੜੋਤਾ ਹੁੰਦਾ ਹੈ। ਤੇ ਜਿਵੇਂ ਹੀ ਆਵਾਜ਼ ਆਉਂਦੀ ਹੈ ਬੂਹਾ ਖੁੱਲ੍ਹਣ ਦੀ, ਤੇ ਫਿਰ ਪਤਾ ਨਹੀਂ ਕਿਧਰੋਂ 40 50 100 200 500 ਬੰਦਾ ਜਿਹੜਾ ਉਹ ਅੱਗੇ ਖੜਾ ਹੁੰਦਾ ਹੈ, ਤੇ ਮੇਰਾ ਕਾਰੀਗਰ ਜਿਹੜਾ ਉਹਨੂੰ ਧਿੱਕ ਧੱਕ ਕੇ ਸਭ ਤੋਂ ਆਖਰ ਦੇ ਵਿੱਚ ਪਹੁੰਚਾਇਆ ਹੁੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਹ ਉਸ ਆਟੇ ਲਈ, ਤੋੜੇ ਲਈ ਸ਼ਨਾਖਤੀ ਕਾਰਡ ਜੇਬ 'ਚ ਪਾ ਕੇ ਉੱਥੇ ਖੜੋਤਾ ਹੁੰਦਾ ਹੈ। ਤੇ ਜਦੋਂ ਐਨ ਬੂਹੇ 'ਤੇ ਪਹੁੰਚਦਾ ਤੇ ਪਤਾ ਲੱਗਦਾ ਬੂਹਾ ਠੱਕ ਕਰਕੇ ਬੰਦ ਹੋ ਗਿਆ ਤੇ ਬਾਹਰ ਬੋਰਡ ਲੱਗਿਆ ਆਟਾ ਮੁੱਕ ਗਿਆ। ਹੁਣ ਦੇਖੋ ਮੇਰੇ ਕਾਰੀਗਰ ਦੀ ਦਿਹਾੜੀ ਟੁੱਟੀ, ਉਹਦਾ ਹਿਸਾਬ ਕਿਤਾਬ ਲਾਓ। ਜੇ ਉਹਨੂੰ ਮੈਂ 100 ਰੁਪਈਆ ਵੀ ਦਿਆਂ ਤੇ 3000 ਮਹੀਨੇ ਦਾ ਬਣਦਾ, 200 ਦਿਆਂ ਤੇ 6000 ਮਹੀਨੇ ਦਾ ਬਣਦਾ। ਤੇ ਜਿਹੜਾ ਆਟਾ ਉਹਨੂੰ ਸ਼ਾਮ ਤੱਕ ਨਹੀਂ ਲੱਭਿਆ, ਜਾਂ ਉਹ ਕੀ ਕਹਿੰਦੇ ਨੇ ਉਹ ਉਰਦੂ ਦੇ ਵਿੱਚ ਜਿਹੜਾ ਸ਼ੀਨ ਵਾਓ ਤੇ ਮੀਮੀ ਮੀ ਸ਼ੁਮੀ ਕਿਸਮਤ ਨਾਲ ਜੇ ਆਟਾ ਲੱਭ ਵੀ ਜਾਏ ਤੇ ਪਤਾ ਇਹ ਲੱਗਦਾ ਕਿ ਉਹ ਆਟਾ ਜਿਹੜਾ ਹੈ, ਉਹ ਤੋੜਾ ਜਿਹੜਾ ਹੈ, ਉਹ ਕੰਟਰੋਲਡ ਰੇਟ ਵਾਲੇ ਤੋੜੇ ਤੋਂ ਕਮ ਅਜ਼ ਕਮ ਮੈਨੂੰ ਜਿਹੜਾ ਕੋਈ 200 ਰੁਪਈਏ 100 ਰੁਪਈਏ ਵੱਧ ਮਹਿੰਗਾ ਪਿਆ। ਇਹਦਾ ਕੋਈ ਇਲਾਜ ਹੈ? ਮੈਂ ਕਿਹਾ ਯਾਰ ਇਹਦਾ ਇਲਾਜ ਤੇ ਹੈ, ਪਰ ਇਹ ਇਲਾਜ ਉਤਲਿਆਂ ਕਿਸੇ ਦਾ ਕਰਨਾ ਪਏਗਾ, ਤੇ ਉਤਲਿਆਂ ਤੱਕ ਯਾਰ ਮੇਰੀ ਪਹੁੰਚ ਕੋਈ ਨਹੀਂ। ਤੇ ਜੇ ਮੈਂ ਇਲਾਜ ਲਈ ਉਹਨਾਂ ਕੋਲ ਪਹੁੰਚ ਵੀ ਗਿਆ ਤੇ ਉਹਨਾਂ ਨੇ ਮੈਨੂੰ ਇਲਾਜ ਕਰਾਰ ਦੇਣਾ ਹੈ, ਤੇ ਮੈਨੂੰ ਕੋਈ ਛੁਡਾਉਣ ਵਾਲਾ ਕੋਈ ਨਹੀਂ ਹੋਣਾ, ਮੈਨੂੰ ਕੋਈ ਬਚਾਉਣ ਵਾਲਾ ਕੋਈ ਨਹੀਂ ਹੋਣਾ। ਲਿਹਾਜ਼ਾ ਸਿਰਫ ਇੰਨਾ ਹੀ ਕਰ ਕਿ ਤੂੰ ਅੱਧ ਪਾ ਦੇ ਪੇੜੇ ਦੀਆਂ 5-5 ਰੋਟੀਆਂ ਬਣਾਈ ਜਾ, ਨਾ ਤੈਨੂੰ ਹੈਲਥ ਵਾਲੇ ਪੁੱਛਣ, ਨਾ ਤੈਨੂੰ ਫੂਡ ਡਿਪਾਰਟਮੈਂਟ ਅਥਾਰਟੀ ਵਾਲੇ ਪੁੱਛਣ, ਨਾ ਤੈਨੂੰ ਕੋਈ ਹੋਰ ਪੁੱਛਣ। ਅਲਬੱਤਾ ਇਹ ਹੋ ਸਕਦਾ ਹੈ ਕਿ ਕੋਈ ਰੋਟੀ ਲੈਣ ਵਾਲਾ ਤੈਨੂੰ ਪੁੱਛੇ, ਤੇ ਫਿਰ ਆਪਣੀ ਅਗਲੀ ਮੁਲਾਕਾਤ ਹੋ ਸਕਦਾ ਹੈ ਕਿਸੇ ਹਸਪਤਾਲ ਦੇ ਵਿੱਚ ਹੋਵੇ, ਤੂੰ ਬਾਹ ਕਰ ਰਹੇ ਹੋਵੇਂ ਤੇ ਪਤਾ ਲੱਗੇ ਡਾਕਟਰ ਸਾਹਿਬ ਜਿਹੜੇ ਨੇ ਉਹ ਮਸੀਤ ਜਾਣ ਦੇ ਬਹਾਨੇ ਜਿਹੜੇ ਨੇ ਉਹ ਬੁੱਢੀ ਲਈ ਜਿਹੜਾ ਉਹਦੀ ਖਿਦਮਤ ਲਈ, ਉਹਦੀ ਸਾਲਗਿਰਾ ਲਈ ਤੋਹਫਾ ਖਰੀਦਦੇ ਫਿਰਦੇ ਨੇ, ਤੇ ਤੂੰ ਫੁੜਕ ਜਾਏ ਤੇ ਆਪਣੀ ਆਖਰੀ ਮੁਲਾਕਾਤ ਉੱਥੇ ਹੀ ਹੋ ਸਕਦੀ ਹੈ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?